ਵੀਡੀਓ ਸਪੈਕਟ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ, ਜਿੱਥੇ ਅਸੀਂ ਪਿਛਲੇ ਸੈਗਮੈਂਟਸ ਦੇ ਵਿੱਚ ਜ਼ਿਕਰ ਕੀਤਾ ਕਰੋਨਾ ਵਾਇਰਸ ਦਾ ਤੇ ਜਿਹੜੀ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਹੈ ਉਸ ਦਾ ਕਿਵੇਂ ਇਸ ਦੇ ਉੱਤੇ ਡਾਕਟਰ ਸਾਹਿਬ ਨੇ ਆਪਣਾ ਜਿਹੜਾ ਵਿਚਾਰ ਹੈਗੇ ਆ ਉਹ ਸਾਂਝੇ ਕੀਤੇ ਆ। ਸੋ ਗੱਲਬਾਤ ਨੂੰ ਅੱਗੇ ਤੋਰਦੇ ਆ। ਡਾਕਟਰ ਸਾਹਿਬ, ਅੱਜ ਜਿੱਥੇ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਅਸੀਂ ਜਿਨ੍ਹਾਂ ਦਿਨਾਂ ਦੇ ਵਿੱਚੋਂ ਲੰਘ ਰਹੇ ਹਾਂ, ਇਹ ਬੀਤੀ ਕੱਲ ਵੀ ਜ਼ਿਕਰ ਕੀਤਾ ਸੀ ਖਾਲਸਾ ਸਾਜਣਾ ਦਿਵਸ ਦਾ ਦਿਹਾੜਾ, ਤੇ ਕਿੰਨਾ ਇਹ ਜਿਹੜਾ ਸਿੱਖ ਕੌਮ ਦੇ ਲਈ ਖਾਸ ਤੌਰ ਤੇ ਜਿਹੜਾ ਮਹੀਨਾ ਹੁੰਦਾ ਇੱਥੇ ਜਿੱਥੇ ਅਸੀਂ ਬੈਠੇ ਹਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਿਹੜੇ ਨੇ ਉਹ ਖਾਲਸਾ ਸਾਜਣਾ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੇ ਨਗਰ ਕੀਰਤਨ ਗੁਰਦੁਆਰਾ ਸਾਹਿਬਾਨਾਂ ਵੱਲੋਂ ਕੱਢੇ ਜਾਂਦੇ ਨੇ, ਪਰੇਡਸ ਹੁੰਦੀਆਂ ਨੇ, ਉਹ ਵਾਸ਼ਿੰਗਟਨ ਡੀਸੀ ਹੋਏ, ਨਿਊਯਾਰਕ ਹੋਏ ਜਾਂ ਅਦਰਵਾਈਜ਼ ਅਸੀਂ ਥਰੂ ਆਊਟ ਨਾਰਥ ਅਮਰੀਕਾ ਦੇਖਦੇ ਹਾਂ ਵੱਡੇ ਜਿਹੜੇ ਇਕੱਠ ਨੇ ਉਹ ਹੁੰਦੇ ਆ। ਪਰ ਹੁਣ ਅਸੀਂ ਭਾਵੇਂ ਘਰਾਂ ਦੇ ਵਿੱਚ ਬੈਠੇ ਆ ਪਰ ਸਪਿਰਿਟ ਦੇ ਤੌਰ ਤੇ ਅਸੀਂ ਉਹਨਾਂ ਦਿਨਾਂ ਨੂੰ ਯਾਦ ਵੀ ਕਰ ਰਹੇ ਹਾਂ ਤੇ ਖਾਲਸਾ ਸਾਜਣਾ ਦਿਵਸ ਦਾ ਜਿਹੜਾ ਦਿਹਾੜਾ ਹੈ ਉਹਨੂੰ ਆਪਣੇ ਘਰਾਂ ਦੇ ਵਿੱਚ ਬੈਠਿਆਂ ਮਨਾ ਵੀ ਰਹੇ ਹਾਂ। ਸੋ ਇਸੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਵੱਡੀ ਖਬਰ ਆਈ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਅੰਡਰ ਸੈਕਟਰੀ ਜਨਰਲ ਨੇ ਅਡਾਮਾ ਡੀਐਂਗ, ਉਹਨਾਂ ਵੱਲੋਂ ਸਿੱਖ ਕੌਮ ਦੇ ਨਾਲ ਸੁਨੇਹਾ ਭੇਜਿਆ ਗਿਆ, ਸਿੱਖਾਂ ਨੂੰ ਵਧਾਈ ਦਿੱਤੀ ਹੈ ਇਸ ਦਿਹਾੜੇ ਦੀ, ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਅੱਗੇ ਵਧਣ ਦੇ ਲਈ ਜਿਹੜਾ ਸਿੱਖੀ ਫਲਸਫਾ ਹੈਗਾ ਉਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜਾ ਉਹਨਾਂ ਨੇ ਸੰਦੇਸ਼ ਹੈ ਸਿੱਖ ਕੌਮ ਦੇ ਨਾਲ ਉਹ ਦਿੱਤਾ। ਸੋ ਇੱਕ ਵੱਡੀ ਗੱਲ ਹੈ ਵੀ ਯੂਨਾਈਟਿਡ ਨੇਸ਼ਨਸ ਜਿੱਥੇ 193 ਮੁਲਕਾਂ ਦੇ ਜਿਹੜੇ ਝੰਡੇ ਆ ਉਹ ਝੂਲਦੇ ਆ, ਸਿੱਖ ਕੌਮ ਦੀ ਆਪਣੀ ਹੋਂਦ ਉੱਥੇ ਨਹੀਂ ਹੈਗੀ, ਸਿੱਖਾਂ ਦਾ ਮੁਲਕ ਨਹੀਂ ਹੈਗਾ, ਇਸ ਕਰਕੇ ਉੱਥੇ ਕੋਈ ਨੁਮਾਇੰਦਗੀ ਨਹੀਂ ਹੈਗੀ ਯੂਨਾਈਟਿਡ ਨੇਸ਼ਨਸ ਦੇ ਵਿੱਚ, ਪਰ ਉਹਨਾਂ ਵੱਲੋਂ ਇਹ ਸੁਨੇਹਾ ਭੇਜਣਾ ਇੱਕ ਬਹੁਤ ਮਾਇਨੇ ਰੱਖਦਾ ਸਿੱਖ ਕੌਮ ਦੇ ਲਈ। ਪਿਛਲੇ ਜੇ ਸਾਲ ਦੀਆਂ ਸਾਰੀਆਂ ਖਬਰਾਂ ਦੇਖਣੀਆਂ ਹੋਣ ਕਰਤਾਰਪੁਰ ਦੇ ਲਾਂਘੇ ਤੋਂ ਲੈ ਕੇ ਅਦਰਵਾਈਜ਼ ਅਸੀਂ ਦੇਖਦੇ ਹਾਂ ਤਾਂ ਸਿੱਖ ਕੌਮ ਦੀ ਜਿਹੜੀ ਸੇਵਾ ਦੀ ਭਾਵਨਾ ਹੈ, ਲੰਗਰ, ਉਸਨੇ ਵੀ ਸਿੱਖਾਂ ਨੂੰ ਮਾਣ ਦਿਵਾਇਆ ਦੁਨੀਆ ਦੇ ਵਿੱਚ। ਸੋ ਹੁਣ ਜਿਹੜਾ ਇਹ ਸੰਦੇਸ਼ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਵੱਲੋਂ ਸਿੱਖਾਂ ਦੇ ਨਾਮ ਦਿੱਤਾ ਗਿਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਜੇ ਯੂਨਾਈਟਿਡ ਨੇਸ਼ਨਸ ਦੇ ਸਟਰਕਚਰ ਦੀ ਗੱਲ ਕਰੀਏ, 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਔਰ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਟਿਵ ਢਾਂਚਾ ਹੈ ਉਹਦੇ 'ਚ ਸੈਕਟਰੀ ਜਨਰਲ ਸਭ ਤੋਂ ਉੱਪਰ ਪਾਵਰਫੁਲ ਉਹਨਾਂ ਦੀ ਪੋਸਟ ਹੁੰਦੀ ਹੈ, ਫਿਰ ਉਹਦੇ ਥੱਲੇ ਅੰਡਰ ਸੈਕਟਰੀ ਜਨਰਲ ਹੁੰਦਾ ਹੈ। ਔਰ ਇੱਕ ਜਿਹੜਾ ਖਾਸ ਤੌਰ ਤੇ ਜਦੋਂ ਰਵਾਂਡਾ ਦੇ ਵਿੱਚ ਆਪਸੀ ਭਾਵੇਂ ਦੋ ਟਰਾਈਬਸ ਦੀ ਲੜਾਈ ਸੀ, ਰਵਾਂਡਾ ਮੁਲਕ ਟੁੱਟਸੀ ਤੇ ਹੁਟਸੀ, ਉਹਦੇ 'ਚ 1 ਮਿਲੀਅਨ ਤੋਂ ਜ਼ਿਆਦਾ ਲੋਕ ਮਾਰੇ ਗਏ, ਤੇ ਉਦੋਂ ਇੱਕ ਖਾਸ ਪੋਸਟ ਜਿਹੜੀ ਉਦੋਂ ਕਾਫੀ ਅਨਾਨ ਦੇ ਪੀਰੀਅਡ ਤੋਂ ਪਹਿਲਾਂ ਇਹ ਬਣਾਈ ਗਈ ਸੀ, ਉਹਨਾਂ 'ਚ ਸੀ ਕਿ ਰਜਿਸਟਰਾਰ ਆਫ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ। ਔਰ ਇਹ ਜਿਹੜੀ ਰਜਿਸਟਰਾਰ ਦੀ ਪੋਸਟ ਹੈ ਇਹ ਸੈਨੇਗਲ ਦੇ ਜਿਹੜੇ ਮੂਲ ਦੇ ਰਹਿਣ ਵਾਲੇ ਔਰ ਪ੍ਰੋਮੀਨੈਂਟ ਇੰਟਰਨੈਸ਼ਨਲ ਲਾਅ ਦੇ ਅਟਰਨੀ ਮਿਸਟਰ ਅਡਾਮਾ ਡੀਐਂਗ, ਇਹਨਾਂ ਨੂੰ ਜਿਹੜਾ ਨੋਮੀਨੇਟ ਕੀਤਾ ਗਿਆ ਸੀ UN ਵੱਲੋਂ। ਇਹ ਸਪੈਸ਼ਲ ਰਜਿਸਟਰਾਰ ਸਨ ਇੰਟਰਨੈਸ਼ਨਲ ਕ੍ਰਿਮੀਨਲ ਟ੍ਰਿਬਿਊਨਲ, ਕਿਉਂਕਿ ਰਵਾਂਡਾ ਦੇ ਵਿੱਚ ਜਿਹੜਾ ਜੈਨੋਸਾਈਡ ਹੋਇਆ ਉਸ ਨੂੰ ਹੀਨਸ ਕ੍ਰਾਈਮ ਅਗੇਂਸਟ ਹਿਊਮੈਨਿਟੀ ਔਰ ਇਹਨੂੰ ਅੰਡਰ ਦਾ ਕ੍ਰਿਮੀਨਲ ਜਿਹੜਾ ਐਕਟ ਹੈ ਇਹ ਰੱਖਿਆ ਗਿਆ ਸੀ। ਔਰ ਇਹੀ ਫਿਰ ਅਡਾਮਾ ਡੀਐਂਗ ਉਹਨਾਂ ਦੀਆਂ ਸਪੈਸ਼ਲ ਸਰਵਿਸਿਜ਼ ਨੂੰ ਮੁੱਖ ਰੱਖਦੇ ਆ, ਜਿਵੇਂ ਉਹਨਾਂ ਨੇ ਰਵਾਂਡਾ ਦੇ ਇਸ ਕਮਿਸ਼ਨ ਤੇ ਕੰਮ ਕੀਤਾ ਹੈ। ਫਿਰ ਕਾਫੀ ਅਨਾਨ ਜਦੋਂ ਸੈਕਟਰੀ ਜਨਰਲ ਬਣੇ, ਉਹਨਾਂ ਨੇ ਇਹਨਾਂ ਨੂੰ ਸਪੈਸ਼ਲ ਐਡਵਾਈਜ਼ਰ ਫਾਰ ਪ੍ਰੀਵੈਂਸ਼ਨ ਆਫ ਜੈਨੋਸਾਈਡ, ਇਹ UN ਦੀ ਖਾਸ ਬਾਡੀ ਹੈ ਜਿਹਨੂੰ ਪ੍ਰੀਵੈਂਸ਼ਨ ਆਫ ਜੈਨੋਸਾਈਡ ਕਮਿਸ਼ਨ ਤਾਂ ਨਹੀਂ ਅਸੀਂ ਕਹਿੰਦੇ ਇਹਨੂੰ, ਲੇਕਿਨ ਇਹ ਉਹਦੇ ਐਡਵਾਈਜ਼ਰ ਨੇ, ਕਿਉਂਕਿ ਜਿੱਥੇ ਵੀ ਫਿਰ ਨਸਲਕੁਸ਼ੀ ਹੁੰਦੀ ਹੈ ਉਸ ਦਾ ਨੋਟਿਸ ਲੈਣਾ। ਔਰ ਦੂਸਰਾ ਸਾਡੇ ਸਿੱਖ ਕੌਮ ਦੇ ਹਤੈਸ਼ੀ ਭਲੇ ਇਨਸਾਨ ਔਰ ਸਿੱਖੀ ਪਿਆਰ ਨਾਲ ਭਰੇ ਹੋਏ ਡਾਕਟਰ ਇਕਬਾਰ ਕਰਾਮਤ ਚੀਮਾ, ਇਸੇ ਹੀ ਪ੍ਰੀਵੈਂਸ਼ਨ ਆਫ ਜੈਨੋਸਾਈਡ ਜਿਹੜਾ ਟ੍ਰਿਬਿਊਨਲ ਹੈ ਉਸ ਦੇ ਐਡਵਾਈਜ਼ਰ ਵੀ ਨੇ, ਉਹਦੇ ਮੈਂਬਰ ਨੇ। ਸੋ ਜ਼ਾਹਿਰ ਹੈ ਕਿ ਹਮੇਸ਼ਾ ਹੀ ਜਦੋਂ ਤੁਸੀਂ ਇੰਟਰਨੈਸ਼ਨਲੀ ਕੋਈ ਗੱਲ ਕਿਤੇ ਪਹੁੰਚਾਉਂਦੇ ਹੋ ਤੇ ਉਹ ਕੋਈ ਵਹੀਕਲ ਹੁੰਦਾ ਹੈ। ਗੁਰੂ ਨੇ ਡਾਕਟਰ ਚੀਮਾ ਨੂੰ ਉਹ ਵਹੀਕਲ ਬਣਾਇਆ, ਕਿਉਂਕਿ ਮੈਨੂੰ ਮਿਸਟਰ ਅਡਾਮਾ ਡੀਐਂਗ ਨਾਲ ਮਿਲਣ ਦਾ ਮੌਕਾ ਉਦੋਂ ਮਿਲਿਆ ਜਦੋਂ ਕਿ US ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਇੱਕ ਜਿਹੜੀ ਹੈ ਹੀਅਰਿੰਗ ਉਹ ਵਾਸ਼ਿੰਗਟਨ DC ਦੇ ਵਿੱਚ ਹੋਈ। ਬਰੀਫਿੰਗ ਜਾਂ ਹੀਅਰਿੰਗ ਅਲੱਗ-ਅਲੱਗ ਲਫ਼ਜ਼ ਨੇ,
ਔਰ ਉਹਦੇ ਚ ਜਿਹਦੇ ਚ ਕਿ ਈਵਨ ਇੰਗਲੈਂਡ ਦੇ ਔਰ ਦੂਸਰੇ ਜਿਹੜੇ ਨੇ 2 ਬਰੀਫਿੰਗਸ ਸਿੱਖ ਕਾਕਸ ਵੱਲੋਂ ਹੋਈਆਂ। ਇੱਕ ਦੇ ਵਿੱਚ ਖਾਸ ਤੌਰ ਤੇ ਜਿਹੜਾ ਇਹਨਾਂ ਦੇ ਮਿਲਟਰੀ ਅਟੈਚੀ ਹੁੰਦਾ ਹੈ UK ਐਮਬੈਸੀ ਦਾ, ਉਹ ਵੀ ਸੀ। ਲੇਕਿਨ ਜਦੋਂ ਡਾਕਟਰ ਡਿਆਂਗ ਮਿਸਟਰ ਡਿਆਂਗ ਉੱਥੇ ਆਏ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ, ਕਿਉਂਕਿ ਉਹਨਾਂ ਨੇ ਰਵਾਂਡਾ ਦੇ ਵਿੱਚ ਕੀ ਹੋਇਆ ਉਹ ਦੇਖਿਆ ਹੋਇਆ ਸੀ, ਉਸ ਨੂੰ ਅਬਜ਼ਰਵ ਵੀ ਕੀਤਾ ਸੀ, ਐਨਾਲਾਈਜ਼ ਵੀ ਕੀਤਾ ਸੀ, ਰਿਪੋਰਟ ਵੀ ਕੀਤਾ ਸੀ। ਸੋ ਉਹ ਸਿੱਖਾਂ ਦੇ ਨਾਲ ਕੀ ਵਾਪਰਿਆ, ਜੋ ਅਸੀਂ ਕਿਸ ਜੈਨੋਸਾਈਡ ਚੋਂ ਲੰਘੇ ਹੈ ਔਰ ਕਿਵੇਂ ਸਾਨੂੰ ਉਹਦਾ ਨਿਸ਼ਾਨਾ ਬਣਾਇਆ ਗਿਆ, ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ। ਔਰ ਇਹਦੇ 'ਚ ਡਾਕਟਰ ਚੀਮਾ ਦਾ ਸੈਂਟਰਲ ਰੋਲ ਸੀ ਕਿ ਉਹਨਾਂ ਨੇ ਇਹ ਗੱਲ ਜਿਹੜੀ ਆ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਈ, ਔਰ ਉਸ ਪੈਨਲ ਦੇ ਵਿੱਚ ਜ਼ਾਹਰ ਹੈ ਡਾਕਟਰ ਚੀਮਾ ਵੀ ਸਨ। ਔਰ ਉਸ ਤੋਂ ਬਾਅਦ ਅਸੀਂ ਲਗਾਤਾਰਤਾ ਨਾਲ ਦੇਖਦੇ ਹਾਂ ਕਿ ਇਹ ਅੰਡਰ ਸੈਕਟਰੀ ਜਿਹੜੇ ਨੰਬਰ 2 ਪੋਜੀਸ਼ਨ ਇਸ ਵੇਲੇ ਇਹਨਾਂ ਦੀ ਹੈ। ਔਰ ਜਿਵੇਂ ਮੈਂ ਕਿਹਾ ਵੀ ਜੈਨੋਸਾਈਡ ਦੀ ਪ੍ਰੀਵੈਂਸ਼ਨ ਦੇ ਐਡਵਾਈਜ਼ਰ ਦੇ ਤੌਰ ਤੇ ਇਹ ਹੋਰ ਵੀ ਮਜ਼ਬੂਤ ਹੋ ਜਾਂਦਾ ਹੈ, ਕਿਉਂਕਿ ਦੁਨੀਆ 'ਚ ਜੋ ਵਾਪਰ ਰਿਹਾ ਔਰ ਹੁਣ ਵੀ ਪੋਸਟ ਕਰੋਨਾ ਪੀਰੀਅਡ ਵੀ ਜੋ ਵਾਪਰਨਾ, ਜਿਸ ਕਿਸਮ ਦਾ ਜਦੋਂ ਅਸੀਂ ਅਮਰੀਕਾ 'ਚ 2 ਮਿਲੀਅਨ ਗਨਸ ਖਰੀਦੀਆਂ ਗਈਆਂ ਨੇ 3-4 ਹਫ਼ਤੇ 'ਚ, ਔਰ ਬਾਕੀ ਥਾਵਾਂ ਤੇ ਕੀ ਚੱਲ ਰਿਹਾ, ਤੇ ਇਹ ਹੋਰ ਵੀ ਇਹਨਾਂ ਦਾ ਰੋਲ ਜਿਹੜਾ ਹੈ ਉਹ ਇੰਪੋਰਟੈਂਟ ਹੋ ਜਾਂਦਾ। ਸੋ ਪਿਛਲੇ ਪੀਰੀਅਡ 'ਚ ਪਿਛਲੇ ਸਾਲ ਵੀ ਇਹ ਪਹਿਲੇ UN ਲੈਵਲ ਦੇ ਹਾਇਰ ਆਫੀਸ਼ੀਅਲ ਸੀ ਜਿਨ੍ਹਾਂ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਸਿੱਖ ਕੌਮ ਦੇ ਨਾਂ ਮੈਸੇਜ ਦਿੱਤਾ। ਅਸੀਂ ਸ਼ੇਅਰ ਵੀ ਕੀਤਾ ਸੀ, ਕਿਉਂਕਿ ਲਫ਼ਜ਼ ਤਾਂ ਉਹੀ ਹੁੰਦੇ ਨੇ ਆਲਮੋਸਟ, ਪਰ ਇਹ ਇੱਕ ਰੈਕਗਨੀਸ਼ਨ ਹੈ ਜਿਹਦੇ 'ਚ ਕਿ ਤੁਸੀਂ ਕੌਮ ਨੂੰ ਰੈਕਗਨਾਈਜ਼ ਕਰਦੇ ਹੋ। ਔਰ ਅਸੀਂ ਦੇਖਦੇ ਹਾਂ ਇਸੇ ਤਰ੍ਹਾਂ UN ਦੇ ਸੈਕਟਰੀ ਜਨਰਲ ਜਿਹੜੇ ਨੇ ਜਦੋਂ ਪਾਕਿਸਤਾਨ ਦੇ ਗਏ ਦੌਰੇ ਦੇ ਉੱਤੇ, ਖਾਸ ਤੌਰ ਤੇ ਉਹ ਕਰਤਾਰਪੁਰ ਸਾਹਿਬ ਗਏ ਔਰ ਉੱਥੇ ਖਲੋ ਕੇ ਉਹਨਾਂ ਨੇ ਸਿੱਖ ਕੌਮ ਨੂੰ, ਸਿੱਖ ਧਰਮ ਜਿਹੜਾ ਟੋਲਰੈਂਸ ਯਕੀਨ ਰੱਖਦਾ ਹੈ, ਜਸਟਿਸ ਯਕੀਨ ਰੱਖਦਾ ਹੈ, ਸਰਬੱਤ ਦੇ ਭਲੇ 'ਚ ਯਕੀਨ ਰੱਖਦਾ ਹੈ, ਉਹਨਾਂ ਸਿੱਖ ਧਰਮ ਨੂੰ ਟ੍ਰਿਬਿਊਟ ਦਿੱਤੀ, ਸਿੱਖਾਂ ਨੂੰ ਟ੍ਰਿਬਿਊਟ। ਇਹ ਬਹੁਤ ਵੱਡੀ ਗੱਲ ਸੀ। ਔਰ ਉਹੀ UN ਸੈਕਟਰੀ ਜਨਰਲ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਨੂੰ ਵੀ ਗਏ। ਸੋ ਜ਼ਾਹਰ ਹੈ ਵੀ ਇਸ ਸਾਰੇ ਨਾਲ ਜੇ ਨੰਬਰ 2 ਬੰਦਾ ਤੁਹਾਡਾ ਅਥਾਰਟੀ ਦੇ ਵਿੱਚ ਮੁਤਾਸਰ ਹੈ, ਤੇ ਇਸ ਸਾਰੇ ਦੇ ਵਿੱਚ ਵੀ ਮਿਸਟਰ ਅਡਾਂਗ ਡਿਆਂਗ ਦਾ ਇੱਕ ਖਾਸ ਰੋਲ ਹੋਏਗਾ ਕਿ ਭਾਈ ਅੱਜ ਸਿੱਖ ਕੌਮ ਦੀ ਰੈਕਗਨੀਸ਼ਨ, ਇਹਦੇ ਬਾਵਜੂਦ ਕਿ ਸਾਡੇ ਕੋਲ ਕੋਈ ਦੇਸ਼ ਨਹੀਂ ਹੈ, ਉਹ UN ਦੇ ਅੱਡ-ਅੱਡ ਪਲੇਟਫਾਰਮਸ ਦੇ ਉੱਤੇ ਉਹ ਭਾਵੇਂ ਜਿਹੜਾ ਸਾਡੇ ਧਾਰਮਿਕ ਰਾਈਟਸ ਦੀ ਗੱਲ ਹੋਏ ਜਾਂ ਇਹ ਸਾਡੀ ਰੈਕਗਨੀਸ਼ਨ ਹੋਏ, ਕਿਉਂਕਿ UN ਕਦੇ ਵੀ ਕਿਸੇ ਇੱਕ ਰਿਲੀਜਨ ਨਾਲ ਜੁੜੀ ਹੋਈ ਬਾਡੀ ਨਹੀਂ ਹੈ। ਇਹ ਨਹੀਂ ਹੁੰਦਾ ਕਿ ਉਹ ਕਦੇ ਕ੍ਰਿਸਮਸ ਜਾਂ ਈਦ ਜਾਂ ਗੁੱਡ ਫਰਾਈਡੇ ਜਾਂ ਦੂਸਰੇ ਮੌਕਿਆਂ ਦੇ ਉੱਤੇ ਜਾਂ ਦੀਵਾਲੀ ਜਾਂ ਦੂਜੇ ਕੋਈ ਮੈਸੇਜ ਦੇ। ਲੇਕਿਨ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਮਿਸਟਰ ਡਿਆਂਗ ਇਹ ਸਮਝਦੇ ਨੇ ਕਿ ਸਿੱਖਾਂ ਨੂੰ ਸਪੈਸ਼ਲ ਤਵੱਜੋ ਦੀ ਲੋੜ ਹੈ। ਔਰ ਇਸੇ ਤਰ੍ਹਾਂ ਹੁਣ ਜਦੋਂ ਕਾਬਲ ਦੇ ਵਿੱਚ ਜਿਹੜਾ ਇੰਡੀਅਨ ਏਜੰਸੀਆਂ ਨੇ, ਰਾਹ ਨੇ ਆਪਣੇ ਸਟੂਡੀਓਜ਼ ਰਾਹੀਂ ਸਿੱਖਾਂ ਦੇ ਉੱਤੇ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦੇ ਉੱਤੇ ਹਮਲਾ ਕਰਵਾਇਆ, ਤੇ UN ਸੈਕਟਰੀ ਜਨਰਲ ਨੇ ਵੀ ਇਸ ਦੇ ਉੱਤੇ ਸਟੇਟਮੈਂਟ ਦਿੱਤੀ ਔਰ ਮਿਸਟਰ ਡਿਆਂਗ ਦੀ ਵੀ ਸਟੇਟਮੈਂਟ ਖਾਸ ਤੌਰ ਤੇ ਸਿੱਖਾਂ ਦੇ ਨਾਲ ਹਮਦਰਦੀ ਜਤਾਉਂਦੇ ਆਈ। ਔਰ ਜਿਹੜਾ ਮੈਸੇਜ ਅੱਜ ਅਸੀਂ ਦੇਖ ਰਹੇ ਹਾਂ ਆਲਮੋਸਟ ਉਸੇ ਪੈਟਰਨ ਤੇ ਹੀ ਹੈ। ਪਰ ਮੈਂ ਇਸ ਤੋਂ ਪਹਿਲਾਂ ਕਿ ਆਪਣੀ ਟੈਕਨੀਕਲ ਟੀਮ ਨੂੰ ਕਹਾਂ ਕਿ ਉਹ 2-2.5 ਮਿੰਟ ਦਾ ਮੈਸੇਜ ਚਲਾ ਦੇਣ, ਮੈਂ ਜਿਹੜਾ ਮੈਸੇਜ ਹੈ ਉਹਨਾਂ ਦਾ ਐਗਜ਼ੈਕਟਲੀ ਉਹਦੇ ਟੈਕਸਟ ਨੂੰ ਸਾਂਝਾ ਕਰਨਾ ਚਾਹਾਂਗਾ ਮਿਸਟਰ ਡਿਆਂਗ ਦਾ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ I offer my warmest wishes to the entire Sikh community around the world as they celebrate ਵਿਸਾਖੀ। ਕਿ ਜਦੋਂ ਸਿੱਖ ਕੌਮ ਵਿਸਾਖੀ ਜਿਹੜਾ ਮਨਾ ਰਹੀ ਹੈ, ਇਸ ਮੌਕੇ ਦੇ ਉੱਤੇ ਮੈਂ ਆਪਣੀਆਂ ਸ਼ੁਭ ਇੱਛਾਵਾਂ ਵਾਰਮੈਸਟ ਵਿਸ਼ੇਸ ਸਾਰੀ ਸਿੱਖ ਕੌਮ ਨੂੰ ਦਿੰਦਾ। ਵਿਸਾਖੀ is one of the most important observances of the year for Sikhs। ਇਹ ਸਿੱਖਾਂ ਦੇ ਲਈ ਇਹ ਵਿਸਾਖੀ ਬਹੁਤ ਹੀ ਇੱਕ ਅਹਿਮੀਅਤ ਵਾਲਾ ਦਿਨ ਹੈ। It commemorates the founding of Khalsa Sikh community in 1699 by Guru Gobind Singh ਜੀ। ਇਹ ਉਸ ਦਿਨ ਦੀ ਯਾਦ ਦਹਾਨੀ ਹੈ ਜਦੋਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੇ ਵਿੱਚ ਖਾਲਸਾ ਸਿੱਖ ਕਮਿਊਨਿਟੀ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ ਸੀ, ਉਹਨੂੰ ਐਸਟੈਬਲਿਸ਼ ਕੀਤਾ ਸੀ। It also marks the beginning of a new era in many parts of India and around the world। ਦੁਨੀਆ ਦੇ ਭਾਰਤ ਔਰ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਇਹ ਇੱਕ ਨਵੇਂ ਵਰੇ ਦੇ ਸ਼ੁਰੂ ਦਾ ਦਿਨ ਵੀ ਹੈ। For many it is time to gather at Gurdwara Sikh temple to pray
read from the sacred scripture and meditate, as well as celebrate with family and friends at ਜੀ vibrant parades and processions. ਉਹਨਾਂ ਨੇ ਕਿਹਾ ਕਿ ਵੀ ਇਹ ਉਹ ਮੌਕਾ ਹੈ ਜਦੋਂ ਕਿ ਸਿੱਖ ਗੁਰਦੁਆਰਿਆਂ 'ਚ ਇਕੱਠੇ ਹੋਣਗੇ ਜਾਂ ਹੁੰਦੇ ਨੇ, ਉਹ ਪ੍ਰਾਰਥਨਾ ਕਰਦੇ ਨੇ, ਅਰਦਾਸ ਕਰਦੇ ਨੇ, ਉਹ ਸੈਕਰਡ ਸਕ੍ਰਿਪਚਰ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਜਾਂ ਬਾਣੀ ਪੜ੍ਹਦੇ ਨੇ, ਉਹ ਬੰਦਗੀ ਕਰਦੇ ਨੇ, ਔਰ ਆਪਣੇ ਪਰਿਵਾਰ ਔਰ ਦੋਸਤਾਂ ਦੇ ਨਾਲ ਵਾਈਬ੍ਰੈਂਟ ਪੈਰੇਡਸ ਜਿਹੜੀਆਂ ਨਗਰ ਕੀਰਤਨ ਨੇ ਉਹਨਾਂ ਦੇ ਵਿੱਚ ਔਰ ਜਲੂਸਾਂ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ। ਟੁਡੇ we should reflect on the many contributions of the Sikh community in all areas of endeavor। ਅੱਜ ਇਹ ਮੌਕਾ ਵੀ ਹੈ ਕਿ ਜਦੋਂ ਅਸੀਂ ਇਸ ਗੱਲ ਵੱਲ ਵੀ ਦੇਖੀਏ ਕਿ ਕਿਵੇਂ ਸਿੱਖ ਕੌਮ ਨੇ ਹਰ ਸ਼ੋਬੇ ਦੇ ਵਿੱਚ, ਅੱਡ-ਅੱਡ ਸ਼ੋਬਿਆਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੈ, ਆਪਣੀ ਕੰਟਰੀਬਿਊਸ਼ਨ ਦਿੱਤੀ ਹੈ। The Khalsa's commitment to justice and equality are values cherished by United Nations Office of the Special Advisor on the Prevention of Genocide। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਖਾਲਸਾ ਕੌਮ ਦੀ ਕਮਿਟਮੈਂਟ ਹੈ ਇਨਸਾਫ ਦੇ ਲਈ, ਅਦਲ ਦੇ ਲਈ ਔਰ ਬਰਾਬਰੀ ਦੇ ਲਈ, ਇਹ ਉਹੀ ਵੈਲਿਊਜ਼ ਨੇ ਜਿਹੜੀਆਂ ਯੂਨਾਈਟਿਡ ਨੇਸ਼ਨਸ ਦਾ ਸਪੈਸ਼ਲ ਜਿਹੜਾ ਪ੍ਰੀਵੈਂਸ਼ਨ ਆਫ ਜੈਨੋਸਾਈਡ ਦਾ ਪਾਰਟ ਹੈ, ਇਹ ਉਹਨਾਂ ਨੂੰ ਵੈਲਿਊ ਕਰਦਾ ਹੈ, ਉਹਨਾਂ ਨੂੰ ਪਸੰਦ ਕਰਦਾ ਹੈ ਔਰ ਉਹਨਾਂ ਦੇ ਉੱਤੇ ਤੁਰਿਆ ਹੋਇਆ। ਸੋ ਇਹ ਮੈਂ ਸਮਝਦਾ ਵੀ ਇਸ ਛੋਟੇ ਜਿਹੇ ਮੈਸੇਜ ਦੇ ਵਿੱਚ ਸਿੱਖੀ ਦੀ ਫਿਲਾਸਫੀ ਵੀ, ਸਾਡੇ ਧਰਮ ਦਾ ਅਡਰਾਪਨ ਵੀ, ਕਿ ਭਾਈ ਇਹ ਜਿਹੜਾ ਕੀਤੋਸ ਆਪਣਾ ਪੰਥ ਨਿਰਾਲਾ, ਕਿ ਸਿੱਖਾਂ ਦੀਆਂ ਆਪਣੀਆਂ ਵੈਲਿਊਜ਼, ਆਪਣੀ ਕੌਮ, 1699 ਚ ਖਾਲਸੇ ਦੀ ਸਾਜਨਾ, ਗੁਰਦੁਆਰੇ ਦਾ ਕਾਨਸੈਪਟ ਔਰ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਹੈ, ਔਰ ਖਾਸ ਤੌਰ ਤੇ ਜਿਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਪ੍ਰੀਵੈਂਸ਼ਨ ਆਫ ਜੈਨੋਸਾਈਡ, ਉਹਦੇ ਚ ਵੀ ਇਕੁਆਲਿਟੀ ਔਰ ਜਸਟਿਸ ਦੀ ਗੱਲ ਹੈ। ਔਰ ਇਹ ਇੱਕ ਬਹੁਤ ਵੱਡੀ ਗੱਲ ਹੈ। ਔਰ ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਸਾਡੇ ਬਾਕੀ ਦਰਸ਼ਕਾਂ ਦੇ ਮੈਸੇਜ ਪੜ੍ਹੋ, ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਇਕਬਾਲ ਕਰਾਮਤ ਚੀਮਾ ਦੇ ਐਫਰਟ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀਆਂ 3 ਤੁਕਾਂ, 3 ਕੋਟਸ ਜਿਹੜੀਆਂ ਨੇ, ਜਿਹੜਾ ਉਹਨਾਂ ਦੀ ਧਾਰਮਿਕ ਬਾਡੀ ਵੱਲੋਂ ਜਿਹੜਾ ਚਾਰਟਰ ਜਾਰੀ ਕੀਤਾ ਗਿਆ, ਉਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੋਈ ਸੀ। ਕਲਿੱਪ ਹੈ ਇਸ ਤੋਂ ਪਹਿਲਾਂ ਡਾਕਟਰ ਚੀਮਾ ਜਿਹੜੇ ਨੇ ਪੰਜਾਬੀ ਦੇ ਵਿੱਚ ਬਰੀਫਿੰਗ ਦੇ ਰਹੇ ਨੇ, ਔਰ ਫਿਰ ਜਿਹੜਾ ਉਹਨਾਂ ਦਾ ਮਿਸਟਰ ਅਡਾਮਾ ਜਿਹੜੇ ਨੇ ਉਹ ਆਪਣਾ ਮੈਸੇਜ ਪੜ੍ਹ ਰਹੇ ਨੇ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਨੂੰ ਚਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਇਕਤਦਾਰ ਚੀਮਾ ਦੇਸ਼ਾਂ ਵਿਦੇਸ਼ਾਂ 'ਚ ਵਸਦੇ ਖਾਲਸਾ ਪੰਥ ਨੂੰ ਖਾਲਸਾ ਸਾਜਣਾ ਦਿਵਸ ਦੀ ਤੇ ਵਿਸਾਖੀ ਦੀ ਬਹੁਤ ਬਹੁਤ ਵਧਾਈ। ਅੱਜ ਜਦ ਖਾਲਸਾ ਪੰਥ ਪੂਰੀ ਦੁਨੀਆ ਦੇ ਵਿੱਚ ਖਾਲਸਾ ਸਾਜਣਾ ਦਿਵਸ ਵਿਸਾਖੀ ਦਾ ਤਿਉਹਾਰ ਮਨਾ ਰਿਹਾ, ਤੇ ਇਸ ਮੌਕੇ ਤੇ ਮੈਂ ਜ਼ਰੂਰੀ ਸਮਝਿਆ ਕਿ ਮੈਂ ਤੁਹਾਡੇ ਨਾਲ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਦੀ ਜਿਹੜੀ ਉਹਨਾਂ ਨੇ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਇੱਕ ਸਪੈਸ਼ਲ ਮੈਸੇਜ ਦਿੱਤਾ ਹੈ, ਉਹ ਤੁਹਾਡੇ ਧਿਆਨ 'ਚ ਲਿਆਵਾਂ। ਯੂਨਾਈਟਿਡ ਨੇਸ਼ਨਸ ਅੰਡਰ ਸੈਕਟਰੀ ਜਨਰਲ ਐਡਾਮਾ ਡਿਆਂਗ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਸਪੈਸ਼ਲ ਐਡਵਾਈਜ਼ਰ ਵੀ ਨੇ ਫॉर ਪ੍ਰੀਵੈਂਸ਼ਨ ਆਫ ਜੈਨੋਸਾਈਡ। ਉਹ ਤੁਸੀਂ ਆਸਾਨ ਸ਼ਬਦਾਂ 'ਚ ਇੱਦਾਂ ਕਿ ਯੂਨਾਈਟਿਡ ਨੇਸ਼ਨ ਦੇ ਸੈਕੰਡ ਇਨ ਕਮਾਂਡ ਨੇ, ਕਿਉਂਕਿ ਅੰਡਰ ਸਭ ਤੋਂ ਉਤਲਾ ਉਹਦਾ ਸੈਕਟਰੀ ਜਨਰਲ ਦਾ, ਉਹਦੇ ਬਾਅਦ ਅੰਡਰ ਸੈਕਟਰੀ ਜਨਰਲ ਦਾ ਹੁੰਦਾ। ਸੋ ਉਹ ਮੇਰੇ ਨਿੱਜੀ ਦੋਸਤ ਵੀ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਖਾਲਸਾ ਸਾਜਣਾ ਦਿਵਸ ਤੇ ਸਿੱਖ ਕੌਮ ਲਈ ਕੋਈ ਖਾਸ ਪੈਗਾਮ ਦਿਓ, ਕਿਉਂਕਿ ਜਿਹੜਾ ਯੂਨਾਈਟਿਡ ਨੇਸ਼ਨਸ ਹੈ, ਜਿਹੜਾ ਸੰਯੁਕਤ ਰਾਸ਼ਟਰ ਹੈ, ਉਹ ਧਰਮ ਨਿਰਪੇਖ ਅਦਾਰਾ ਹੈ। ਆਮ ਤੌਰ ਤੇ ਜਦੋਂ ਕ੍ਰਿਸਮਸ ਆਉਂਦੀ ਹੈ ਜਾਂ ਈਦ ਆਉਂਦੀ ਹੈ ਜਾਂ ਕਿਸੇ ਹੋਰ ਧਰਮ ਦਾ ਕੋਈ ਖਾਸ ਦਿਨ ਹੁੰਦਾ ਤੇ ਯੂਨਾਈਟਿਡ ਨੇਸ਼ਨ ਦਾ ਕੋਈ ਅਧਿਕਾਰੀ ਵੀ ਉੱਤੇ ਕੋਈ ਸੁਨੇਹਾ ਨਹੀਂ ਦਿੰਦਾ। ਪਰ ਮੈਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਖਾਲਸਾ ਪੰਥ ਪੂਰੀ ਦੁਨੀਆ 'ਚ ਵਸਦਾ, ਸਿੱਖੀ 5ਵਾਂ ਵੱਡਾ ਧਰਮ ਹੈ, ਔਰ ਕਿਉਂਕਿ ਇਹਨਾਂ ਦੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਕੋਈ ਨੁਮਾਇੰਦਗੀ ਨਹੀਂ, ਇਸ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਖਾਲਸਾ ਸਾਜਣਾ ਦਿਵਸ ਤੇ ਸਿੱਖ ਕੌਮ ਨੂੰ ਕੋਈ ਸੁਨੇਹਾ ਦਿਓ। ਜਿਹੜਾ ਸੁਨੇਹਾ ਹੁਣ ਤੁਸੀਂ ਵੀਡੀਓ 'ਚ ਦੇਖੋਗੇ ਉਹ ਬੜਾ ਅਹਿਮ ਹੈ, ਕਿਉਂਕਿ ਉਹਦੇ 'ਚ UN ਦੇ ਅੰਡਰ ਸੈਕਟਰੀ ਜਨਰਲ ਨੇ ਇਹ ਕਿਹਾ ਹੈ ਕਿ 1699 ਦੇ ਵਿੱਚ 10ਵੇਂ ਪਾਤਸ਼ਾਹ ਨੇ ਇੱਕ ਨਵੀਂ ਨਵੇਕਲੀ ਕੌਮ ਦੀ ਉਸਾਰੀ ਕੀਤੀ ਸੀ। ਨਾਲ ਹੀ ਨਾਲ ਇਹ ਸੁਨੇਹਾ ਇਸ ਵਾਸਤੇ ਵੀ ਅਹਿਮ ਹੈ ਕਿ ਇਸ ਸੁਨੇਹੇ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਹੱਕ ਤੇ ਸੱਚ ਵਾਸਤੇ ਲੜਨਾ ਹੈ, ਜਾਂ ਹੱਕ ਤੇ ਸੱਚ ਵਾਸਤੇ ਜਿਹੜੀ ਜਦੋਜਹਿਦ ਹੈ, ਉਹ ਯੂਨਾਈਟਿਡ ਨੇਸ਼ਨ ਦੇ ਚਾਰਟਰ ਦਾ ਹਿੱਸਾ ਹੈ, ਔਰ ਉਹੀ ਸਿੱਖੀ ਦੀਆਂ ਬੁਨਿਆਦੀ ਵੈਲਿਊਜ਼ ਨੇ। ਇਹ ਇੱਕ ਬਹੁਤ ਇਤਿਹਾਸਿਕ ਸੁਨੇਹਾ ਹੈ। ਇਸ ਵਾਸਤੇ ਮੈਂ ਖਾਲਸਾ ਪੰਥ ਨੂੰ ਕਹਾਂਗਾ
ਕਿ ਇਸ ਸੁਨੇਹੇ ਨੂੰ ਤੁਸੀਂ ਆਮ ਕਰੋ, ਆਪਣੇ ਬੱਚਿਆਂ ਨੂੰ ਸੁਣਾਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖ ਕੌਮ ਦਾ ਇਤਿਹਾਸ ਲਿਖਿਆ ਜਾਏ ਉਹ 'ਚ ਇਹ ਚੀਜ਼ ਯਾਦ ਰੱਖੀ ਜਾਏ ਕਿ ਯੂਨਾਈਟਿਡ ਨੇਸ਼ਨਸ ਨੇ ਵੀ ਸਿੱਖੀ ਦੀ ਹੱਕ ਤੇ ਸੱਚ ਦੀ ਗੱਲ ਜਿਹੜੀ ਇਸ ਧਰਮ ਦਾ ਹਿੱਸਾ ਹੈ ਉਹਨੂੰ ਮੰਨਿਆ ਹੈ। ਪਿਛਲੇ ਸਮੇਂ 'ਚ ਵੀ ਮੈਂ ਕੋਸ਼ਿਸ਼ ਕੀਤੀ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ 3 ਤੁਕਾਂ ਅਸਾਂ UN ਦੇ ਚਾਰਟਰ 'ਚ ਪਵਾਈਆਂ, ਸਾਕਾ ਨਕੋਦਰ ਦੀ ਗੱਲ ਅਸਾਂ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਕੀਤੀ। ਇਸੇ ਤਰ੍ਹਾਂ ਹੀ ਮੇਰੀ ਇੱਕ ਕੋਸ਼ਿਸ਼ ਸੀ ਕਿ ਇਹ ਸੁਨੇਹਾ ਜਿਹੜਾ ਯੂਨਾਈਟਿਡ ਨੇਸ਼ਨ ਵੱਲੋਂ ਖਾਲਸਾ ਪੰਥ ਨੂੰ ਦਿੱਤਾ ਗਿਆ ਹੈ ਉਹ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। To offer my warmest wishes to the entire Sikh community around the world as they celebrate Waisahi. Waisahi is one of the most important observances of the year for Sikh. It commemorates the founding of the Khalsa Sikh community in 1699 by Guru Gobind Singh Ji. It also marks the beginning of a new year in many parts of India and around the world. For many, it's a time to gather at Gurdwaras, the Sikh temples, to pray, read from the sacred scriptures and meditate, as well as celebrate with family and friends at vibrant parade and procession. Today, we should reflect on the many contributions of the Sikh community in all areas of endeavor. The Khalsa's commitment to justice and equality are values cherished by the United Nations of the Special Advisor on the Prevention of Genocide. To all the Sikh community members, I wish once again a peaceful Waisahi year, and I wish them and their families, their friends, all the best, and may peace prevail throughout the world. ਜੀ ਡਾਕਟਰ ਸਾਹਿਬ, ਮੈਸੇजेस ਵੱਲ ਆਈਏ ਤੇ ਮੈਸੇजेस ਪਰਮਵੀਰ ਕੌਰ ਨੇ ਲਿਖਿਆ ਆ ਕੱਲ ਦੇ ਸਾਡੇ ਸੈਗਮੈਂਟ ਦੇ ਉੱਪਰ। ਉਹਨਾਂ ਦਾ ਕਹਿਣਾ ਸੀ, ਡਾਕਟਰ ਸਾਹਿਬ ਪੰਜਾਬ ਵਿੱਚ ਕਰੋਨਾ ਦੀ ਆੜ ਵਿੱਚ ਸਿੱਖ ਜੈਨੋਸਾਈਡ ਹੋਣੀ ਸ਼ੁਰੂ ਹੋ ਗਈ ਹੈ ਜੀ। ਅੱਜ UN ਦੇ ਸਕੱਤਰ ਜਨਰਲ ਸਾਹਿਬ ਨੇ ਵੀ ਸਿੱਖ ਕੌਮ ਨੂੰ ਵਿਸਾਖੀ ਯਾਨੀ ਕਿ ਖਾਲਸਾ ਪੰਥ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ। ਡਾਕਟਰ ਸਾਹਿਬ, ਪੰਜਾਬ ਵਿੱਚ ਵਸਦੇ ਸਿੱਖਾਂ ਦੇ ਨਾਂ ਸਟੇਟਮੈਂਟ ਭੇਜੋ ਕਿ ਉਹ ਭਾਵਨਾ ਵਿੱਚ ਬਹਿ ਕੇ ਭਾਈਆਵਾਦ ਨੂੰ ਪ੍ਰਫੁੱਲਤ ਨਾ ਕਰਨ ਤੇ ਆਪਣੇ ਘਰ ਖਾਲੀ ਨਾ ਕਰਨ। ਦੇਖੋ ਭੈਣ ਜੀ ਨੇ ਬਿਲਕੁਲ ਠੀਕ ਕਿਹਾ। ਅਸੀਂ ਲਗਾਤਾਰਤਾ ਨਾਲ ਇਹ ਦੇਖ ਰਹੇ ਹਾਂ ਕਿ ਇਹ ਕਿਸੇ ਹੋਰ ਪਹਿਰਾਵੇ ਦੇ ਵਿੱਚ, ਗਾਰਬ ਦੇ ਵਿੱਚ, ਲਿਬਾਸ ਦੇ ਵਿੱਚ ਜਿਹੜਾ ਸਿੱਖਾਂ ਨੂੰ ਜਿਹੜਾ ਟਾਰਗੇਟ ਕਰ ਰਹੇ ਨੇ ਕਰੋਨਾ ਦੇ ਇਸ ਆੜ ਦੇ ਵਿੱਚ ਰਾਦਰ, ਔਰ ਉਹ ਰੁਝਾਨ ਜਿਹੜੇ ਨੇ ਇਹ ਕਾਫੀ ਖਤਰਨਾਕ ਹੱਦ ਤੱਕ ਨੇ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਹੈ ਕਿ ਭੁਪਿੰਦਰ ਸਿੰਘ ਸੱਜਣ ਜਿਹੜੇ ਪੱਤਰਕਾਰ ਬਰਾਦਰੀ ਨਾਲ ਸੰਬੰਧਿਤ ਨੇ, ਜਰਨਲਿਸਟ ਨੇ, ਉਹਨਾਂ ਨੇ ਜੋ ਹੀ ਕਵਰੇਜ ਕੀਤੀ ਉੱਥੋਂ ਦੀ ਔਰ ਆਪਣਾ ਸ਼ੋਅ ਕੀਤਾ, ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਔਰ ਇਸੇ ਤਰੀਕੇ ਦੇ ਨਾਲ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਕਈਆਂ ਨੂੰ ਮਿਸ ਇਨਫੋਰਮੇਸ਼ਨ, ਉੱਥੇ ਕੋਈ ਇਹ ਖਬਰ ਦੇਖਣ 'ਚ ਨਹੀਂ ਆਈ ਕਿ ਕਿਸੇ ਨੇ ਜਿਹੜਾ ਗਊ ਮੂਤਰ ਨੂੰ ਜਾਂ ਗੋਹੇ ਨੂੰ ਇਲਾਜ ਦੱਸ ਰਿਹਾ ਕਰੋਨਾ ਵਾਇਰਸ ਦਾ, ਉਹਨੂੰ ਕਿਸੇ ਨੇ ਗ੍ਰਿਫਤਾਰ ਕੀਤਾ ਹੋਇਆ ਕਿ ਤੂੰ ਭਾਈ ਲੋਕਾਂ 'ਚ ਵਹਿਮ ਫੈਲਾ ਰਿਹਾ। ਪਰ ਇਸ ਦੇ ਉਲਟ ਜੇ ਕੋਈ ਪੋਸਟ ਵੀ ਕਿਸੇ ਨੇ ਕਿਸੇ ਦੀ ਸ਼ੇਅਰ ਕੀਤੀ ਹੈ ਤੇ ਉਹਨੂੰ ਵੀ ਜਿਹੜਾ ਉਹ ਆ ਕੇ ਪੁਲਿਸ ਚੁੱਕ ਰਹੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਇਸ ਆੜ ਦੇ ਵਿੱਚ ਪੰਜਾਬ 'ਚ ਜਿਹੜੇ ਆਜ਼ਾਦੀ ਪਸੰਦ ਸਿੱਖ ਨੇ, ਇਨਸਾਫ ਪਸੰਦ ਸਿੱਖ ਨੇ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ। ਔਰ ਆਉਣ ਵਾਲੇ ਪੀਰੀਅਡ 'ਚ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਇਹ ਗ੍ਰਿਫਤਾਰੀਆਂ ਦਾ ਜਿਹੜਾ ਅੱਜ ਸਿਲਸਿਲਾ ਹੈ ਇਹ ਝੂਠੇ ਪੁਲਿਸ ਮੁਕਾਬਲਿਆਂ ਦੇ ਵੱਲ ਵੀ ਵੱਧ ਜਾਏ। ਜੀ ਡਾਕਟਰ ਸਾਹਿਬ, ਤੇ ਅਗਲਾ ਜਿਹੜਾ ਮੈਸੇਜ ਸੀ, ਕਮੈਂਟ ਸੀ, ਉਹ ਨਿਸਾਰ ਅਹਿਮਦ ਦਾ ਸੀ। ਉਹ ਲਿਖਦੇ ਆ, ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। I want to know that what was the Giddad Singhi shown by Gandhi and Hindu leadership to smart and clever Sikh nation, a nation which was born to rule became slaves. Sometime I think about the respectable nation called Sardars, always by everyone easily became slave. Please answer me.
ਦੇਖੋ, ਗਿੱਦੜ ਸਿੰਘੀ ਬਾਰੇ ਇੱਕ ਮਿਥ ਹੈ ਕਿ ਜਿਹਦੇ ਕੋਲ ਗਿੱਦੜ ਸਿੰਘੀ ਹੁੰਦੀ ਹੈ, ਵੈਸੇ ਸੁੰਘਾਣ ਦਾ ਕਿਹਾ ਜਾਂਦਾ ਵੀ ਕੀ ਗਿੱਦੜ ਸਿੰਘੀ ਸੁੰਘਾਈ, ਪਰ ਇਹ ਕਿਹਾ ਜਾਂਦਾ ਵੀ ਜਿਹਦੇ ਕੋਲ ਹੁੰਦੀ ਹੈ ਉਹ ਜੋ ਚਾਹੇ ਉਹ ਹਾਸਲ ਕਰ ਲੈਂਦਾ, ਉਹਨੂੰ ਮਿਲ ਜਾਂਦਾ। ਸੋ ਉਹਨਾਂ ਨੇ ਇਹੀ ਪੁੱਛਿਆ ਕਿ ਵੀ, ਔਰ ਪਹਿਲਾਂ ਤਾਂ ਉਹਨਾਂ ਨੇ ਬੜੀ ਸਿੱਖ ਕੌਮ ਦੇ ਹਵਾਲੇ ਨਾਲ ਬੜੀ ਐਪਰੀਸ਼ੀਏਟਿੰਗ ਗੱਲ ਕਹੀ ਹੈ, ਬੌਰਨ ਟੂ ਰੂਲ। ਔਰ ਜਦੋਂ ਅਸੀਂ ਵਿਸਾਖੀ ਖਾਲਸਾ ਸਾਜਨਾ ਦਿਵਸ ਦੀ ਗੱਲ ਕਰ ਰਹੇ ਹਾਂ, ਇਹ ਗੱਲ ਬਿਲਕੁਲ ਠੀਕ ਹੈ ਕਿ ਗੁਰੂ ਸਾਹਿਬ ਨੇ ਖਾਲਸੇ ਨੂੰ ਸੋਵਰਨ ਬਣਾਇਆ। ਪਾਤਸ਼ਾਹਤ ਜਿਹੜੀ ਹੈ ਉਹਨਾਂ ਨੇ ਫਰਮਾਇਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਕਿ ਮੈਂ ਇਹਨਾਂ ਗਰੀਬ ਸਿੱਖਾਂ ਨੂੰ ਸੋਵਰਨ ਬਣਾ ਰਿਹਾ, ਪਾਤਸ਼ਾਹ ਬਣਾ ਰਿਹਾ। ਔਰ ਅਸੀਂ ਦੋ ਵੇਲੇ ਦੀ ਅਰਦਾਸ ਚ ਰਾਜ ਕਰੇਗਾ ਖਾਲਸਾ, ਜਿਹੜਾ ਮਤਲਬ ਹੀ ਜਿਹਦਾ ਬੌਰਨ ਟੂ ਰੂਲ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦੂਸਰੇ ਦੇ ਹੱਕ ਖੋਣੇ ਨੇ, ਪਰ ਕਿਸੇ ਦੀ ਸਬਆਰਡੀਨੇਸ਼ਨ ਨਹੀਂ ਕਬੂਲਣੀ। ਇਹੀ ਰਾਜ ਹੁੰਦਾ ਜਾਂ ਇਹੀ ਤੁਹਾਡੀ ਫਰੀडम ਹੁੰਦੀ ਹੈ। ਸੋ ਹੁਣ ਉਹਨਾਂ ਦਾ ਸਵਾਲ ਹੈ ਵੀ ਐਸੀ ਕੀ ਗਿੱਦੜ ਸਿੰਘੀ ਸੁੰਘਾਈ 47 ਚ ਲੀਡਰਸ਼ਿਪ ਨੂੰ ਕਿ ਸਿੱਖਾਂ ਨੇ ਗੁਲਾਮੀ ਕਬੂਲ ਲਈ। ਔਰ ਉਹਦੇ ਚ ਸੱਚੀ ਗੱਲ ਇਹ ਹੈ, ਜਿੰਨਾ ਮੈਂ ਉਸ ਦੌਰ ਦੇ ਡਾਕੂਮੈਂਟ ਦੇਖੇ ਨੇ, ਇਲਜ਼ਾਮ ਵੀ ਦੇਖੇ ਨੇ, ਕਈ ਚੀਜ਼ਾਂ ਐਗਜ਼ੈਜਰੇਟਡ ਵੀ ਦੇਖੀਆਂ, ਮੈਂ ਸਮਝਦਾ ਹਾਂ ਕਿ ਵੀ ਉਹ ਇੱਕ ਇਸ ਕਿਸਮ ਦਾ ਹੀਰਾ ਸੀ ਜਿਹਦੇ ਚ ਕਿਸੇ ਵੀ ਚੰਗਾ ਲੀਡਰ, ਕਿਸੇ ਚੰਗੇ ਲੀਡਰ ਦਾ ਹੋਣਾ, ਜਿਵੇਂ ਪਾਕਿਸਤਾਨ ਦੀ ਕਾਇਮੀ ਨਾ ਹੁੰਦੀ ਜੇ ਕਾਇਦੇ ਆਜ਼ਮ ਨਾ ਹੁੰਦਾ, ਭਾਵੇਂ ਸਾਰੀ ਕੌਮ ਇੱਕ ਪਾਸੇ ਸੀ, ਪਰ ਉਹਨਾਂ ਨੇ ਜਿਵੇਂ ਸਾਰੀ ਕੌਮ ਨੂੰ ਇਸ ਸੈਂਟਰਲ ਨੁਕਤੇ ਦੇ ਉੱਤੇ ਲਿਆਂਦਾ। ਕਾਂਗਰਸ ਚੋਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ ਸੀ, ਇਹਨਾਂ ਦੀ ਜ਼ਹਿਨੀਅਤ ਗਾਂਧੀ, ਨਹਿਰੂ ਔਰ ਇਹਨਾਂ ਸਾਰਿਆਂ ਦੀ ਬੜੀ ਨੇੜਿਓਂ ਦੇਖੀ, ਔਰ ਉਹਨਾਂ ਨੇ ਆਪਣੀ ਕੌਮ ਦਾ ਮੁਸਤਕਬਲ ਜਿਹੜਾ ਹੈ, ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਅਲੱਗ ਮੁਲਕ ਲੈ ਬਿਨਾਂ ਇਹ ਗੱਲ ਬਣਨੀ ਨਹੀਂ ਹੈ। ਪਰ ਸਾਡੀ ਲੀਡਰਸ਼ਿਪ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਕੋਈ ਇੰਟੈਲੈਕਟ ਨਹੀਂ ਸੀ ਰੱਖਦੀ, ਔਰ ਸਿਚੁਏਸ਼ਨ ਜਿਹੜੀ ਹੈ ਬਲੈਕ ਐਂਡ ਵਾਈਟ ਨਹੀਂ ਸੀ, ਨਾ ਹੀ ਉਸ ਬਲੈਕ ਐਂਡ ਵਾਈਟ ਸਿਚੁਏਸ਼ਨ ਚੋਂ ਕੋਈ ਪਾਕਿਸਤਾਨ ਬਣਿਆ। ਕੋਈ ਇਹ ਕਹੇ ਜੀ ਕਿ ਕਾਇਦੇ ਆਜ਼ਮ ਨੂੰ ਪਾਕਿਸਤਾਨ ਅੰਗਰੇਜ਼ਾਂ ਨੇ ਦਿੱਤਾ ਹੈ, ਜਿਵੇਂ ਹਿੰਦੂਆਂ ਦਾ ਪ੍ਰਚਾਰ ਰਿਹਾ ਜਾਂ ਅਦਰ ਵੇ, ਉਹਨਾਂ ਨੇ ਵੀ ਪਾਕਿਸਤਾਨ ਆਪਣੀ ਸਕਿੱਲ ਦੇ ਨਾਲ, ਆਪਣੀ ਇੰਟੈਗ੍ਰਿਟੀ ਦੇ ਨਾਲ, ਹਿੰਦੂ ਮਾਈਂਡ ਨੂੰ ਵੀ ਉਹ ਚੰਗੀ ਤਰ੍ਹਾਂ ਸਮਝਦੇ ਸੀ। ਅੰਗਰੇਜ਼ਾਂ ਬਾਰੇ ਵੀ ਉਹਨਾਂ ਦੇ ਮਨ 'ਚ ਕੋਈ ਇਨਫੀਰੀਅਰਿਟੀ ਕੰਪਲੈਕਸ ਨਹੀਂ ਸੀ, ਵਾਈਟ ਮੈਨਸ ਕੰਪਲੈਕਸ ਜਿਹੜੇ ਸਾਡੇ ਬਹੁਤ ਸਾਰੇ ਲੋਕ ਲੈ ਕੇ ਤੁਰਦੇ ਨੇ। ਔਰ ਜ਼ਾਹਰ ਹੈ ਕਿ ਸਾਡੀ ਲੀਡਰਸ਼ਿਪ ਇਹਨਾਂ ਦੋਨੋਂ ਹੀ ਬਿਮਾਰੀਆਂ ਦਾ ਕਿਤੇ ਨਾ ਕਿਤੇ ਸ਼ਿਕਾਰ ਸੀ। ਇੱਕ ਤਬਕਾ ਸਰਦਾਰ ਬਹਾਦਰਾਂ ਦਾ ਜਿਨ੍ਹਾਂ 'ਚ ਮਹਾਰਾਜੇ ਤੇ ਦੂਜੇ ਤੀਜੇ ਅੰਗਰੇਜ਼ਾਂ ਦੇ ਔ ਥੱਲੇ ਸੀ, ਇਹਨਾਂ ਦਾ ਪਿਓ ਗੋਰਾ ਸਾਹਿਬ ਸੀ ਤੇ ਮਾਸਟਰ ਤਾਰਾ ਸਿੰਘ, ਔਰ ਦੂਸਰੀ ਅਕਾਲੀ ਲੀਡਰਸ਼ਿਪ ਜਿਹੜੀ ਅਦਰਵਾਈਜ਼ ਆਪਣੇ ਆਪ ਨੂੰ ਆਜ਼ਾਦੀ ਘੁਲਾਟੀਆ ਕਹਿੰਦੇ ਸੀ, ਬਟ ਇੰਟੈਲੈਕਚੁਅਲੀ ਇਹ ਮਿਜਟ ਸਨ। ਔਰ ਬਾਈ ਐਂਡ ਲਾਰਜ ਜਿਹੜੀ ਸਿੱਖ ਕੌਮ ਹੈ, ਉਹਨਾਂ ਦੇ ਵਿੱਚ ਵੀ ਕੋਈ ਇਸ ਕਿਸਮ ਦੀ ਮੂਵਮੈਂਟ ਉਸ ਸਾਰੇ ਕਨਫਿਊਜ਼ਨ ਦੇ ਵਿੱਚ ਬਿਲਟ ਨਹੀਂ ਹੋਈ ਕਿ ਵੀ ਉਹ ਆਪਣੀ ਲੀਡਰਸ਼ਿਪ ਨੂੰ ਫੋਰਸ ਕਰਦੇ ਇਸ ਪਾਸੇ। ਸੋ ਇਹਨੂੰ ਮੈਂ ਭੰਬਲ ਭੂਸਾ ਕਹਿ ਸਕਦਾ ਹਾਂ, ਜਿਸ ਦੇ ਵਿੱਚ ਲੀਡਰਸ਼ਿਪ ਫਸੀ, ਆਪਣਾ ਹਾਣ ਲਾਭ ਨਹੀਂ ਵਿਚਾਰ ਸਕੀ, ਔਰ ਇੱਕ ਗੁਲਾਮੀ ਚੋਂ ਨਿਕਲ ਕੇ ਫਰੰਗੀ ਦੀ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਹਿੰਦੂਆਂ ਦੀ ਗੁਲਾਮੀ 'ਚ ਉਹਨਾਂ ਨੇ ਲਿਆ ਕੇ ਕੌਮ ਨੂੰ ਫਸਾਤਾ। ਜੀ ਡਾਕਟਰ ਸਾਹਿਬ, ਤੇ ਅਗਲਾ ਮੈਸੇਜ ਰਾਜਵੀਰ ਸਿੰਘ ਦਾ ਸੀਗਾ। ਇਹ ਲਿਖਦੇ ਆ, ਡਾਕਟਰ ਸਾਹਿਬ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਨੇ ਅਤੇ ਪੰਜਾਬ ਪੁਲਿਸ ਸੁੱਖੇ ਦੇ ਬੂਟਿਆਂ ਤੇ ਸਪਰੇਅ ਕਰਕੇ ਅੰਨੇ ਭਗਤਾਂ ਦੀ ਵਾਹ ਖੱਟ ਰਹੀ ਹੈ ਅਤੇ 4000 ਵਾਲੀ ਭੁੱਕੀ 9000 ਰੁਪਏ ਕਿਲੋ ਵਿਕ ਰਹੀ ਹੈ। ਸਰਕਾਰਾਂ ਦੇ ਸੂਲ ਪਾਸ ਬਣ ਕੇ ਕਾਲਾ ਚਿੱਟਾ ਵੇਚ ਰਹੇ ਹਨ। ਸਰਕਾਰਾਂ ਨੇ ਆਪਣੇ ਪਾਲਤੂ ਦੁਕਾਨਦਾਰਾਂ ਨੂੰ ਤਾਂ ਪਾਸ ਬਣਾ ਕੇ ਦਿੱਤੇ ਨੇ, ਤੇ ਜਿਹੜਾ ਕੋਈ ਗਰੀਬ ਦੁਕਾਨਦਾਰ ਲੋੜਵੰਦ ਹੈ ਉਸ ਲਈ ਦੁਕਾਨ ਖੋਲਣ ਦਾ ਸਮਾਨ ਦਿੱਤਾ ਜਾਂਦਾ ਹੈ ਤਾਂ ਪੁਲਿਸ ਉਸ ਨੂੰ ਚੁੱਕ ਕੇ ਲੈ ਜਾਂਦੀ ਹੈ ਅਤੇ 4-5 ਹਜ਼ਾਰ ਰੁਪਇਆ ਲੈਣ ਤੋਂ ਬਾਅਦ ਹੀ ਉਸ ਨੂੰ ਛੱਡਦੀ ਹੈ। ਪੰਜਾਬ ਵਿੱਚ ਇਹ ਸਭ ਹੋ ਰਿਹਾ ਹੈ ਸਾਰੇ ਪਾਸੇ। ਦੇਖੋ, ਮੈਂ ਸਮਝਦਾ ਵੀ ਜਦੋਂ ਅਸੀਂ ਈਵਨ ਇਹ ਜਿਹੜੀ ਇਨਸੀਡੈਂਸ ਪਟਿਆਲੇ ਦੇ ਵਿੱਚ ਵਾਪਰੀ, ਉਹਦੇ ਦੂਜੇ ਪੱਖ ਨਾ ਹੋਣ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਵੀ ਸਾਡੇ ਦਰਸ਼ਕਾਂ ਨੇ ਜਿਹੜੇ ਮੈਸੇਜ ਸਾਨੂੰ ਲਿਖੇ ਨੇ, ਇਹ ਆਪਣੇ ਆਪ ਦੇ ਵਿੱਚ ਹੀ ਪੁਲਿਸ ਦਾ ਵਰਤਾਰਾ ਵੀ ਦੱਸਦੇ ਨੇ। ਹਾਲਾਂਕਿ ਅਸੀਂ ਕੱਲ ਇਹ ਜ਼ਿਕਰ ਕੀਤਾ ਸੀ ਕਿ ਭਾਈ ਚਲੋ ਇਸ ਸਾਰੇ ਦੀ ਇੱਕ ਡਾਰਕਰ ਸਾਈਡ ਚੋਂ ਪੋਜ਼ਿਟਿਵ ਸਾਈਡ ਇਹ ਹੈ ਵੀ ਪੰਜਾਬ 'ਚ ਘੱਟੋ ਘੱਟ ਇਸ ਵੇਲੇ ਚਿੱਟਾ, ਕਾਲਾ, ਡਰੱਗਸ ਮੁੱਕ ਗਈਆਂ। ਪਰ ਜਿਵੇਂ ਇਹਨਾਂ ਨੇ ਦੱਸਿਆ ਕਿ ਭਾਈ ਉਹ ਤਾਂ
ਜਿਹੜੀ ਹੈ 3000 ਵਾਲੀ 9000 ਭੁੱਕੀ ਵਿਕ ਰਹੀ ਹੈ। ਠੇਕੇ ਵੀ ਸ਼ਰਾਬ ਦੇ, ਮੈਨੂੰ ਸੀ ਵੀ ਸ਼ਰਾਬ ਦੇ ਠੇਕੇ ਬੰਦ ਨੇ, ਜੇ ਸ਼ਰਾਬ ਦੇ ਠੇਕੇ ਖੁੱਲੇ ਨੇ ਔਰ ਭੰਗ ਵੀ ਮੁਹੱਈਆ ਹੋ ਰਹੀ ਹੈ, ਵੀ ਸਪਰੇਅ ਕਰਕੇ ਉਹਨੂੰ ਸੇਫ ਕਰ ਰਹੇ ਨੇ, ਔਰ ਭੁੱਕੀ ਵੀ ਵਿਕ ਰਹੀ ਹੈ 3 ਗੁਣਾ ਭਾਅ ਦੇ ਉੱਤੇ ਔਰ ਮਰਜ਼ੀ ਦੇ ਨਾਲ, ਕਿਉਂਕਿ ਪਾਸ ਪੁਲਿਸ ਨੇ ਦੇਣੇ ਨੇ, ਕਿਹੜੀ ਦੁਕਾਨਦਾਰ ਨੂੰ ਦੇਣਾ, ਕਿੰਨੇ ਪੈਸੇ ਲੈ ਕੇ ਦੇਣਾ। ਸੋ ਜ਼ਾਹਿਰ ਹੈ ਕਿ ਇਹ ਜਿਹੜਾ ਸਾਰਾ ਹੀ ਪਾਰਟ ਹੈ ਇਹ ਉਸ ਅਥਾਰਟੇਰੀਅਨਿਜ਼ਮ ਦੀ ਗੱਲ ਹੀ ਕਰ ਰਿਹਾ, ਕਿਉਂਕਿ ਇਸ ਵੇਲੇ ਡਾਕਟਰ ਨਰਸਾਂ ਦੇ ਵਿਚਾਰੇ ਮਰੀਜ਼ਾਂ ਦੇ ਆਲੇ ਦੁਆਲੇ ਜਿਹੜੇ ਨੇ ਉਹ ਹੋਏ ਨੇ, ਉਹਨਾਂ ਕੋਲ ਤਾਂ ਨਹੀਂ ਹੈ। ਦੂਜੇ ਜਿਹੜਾ ਮਹਿਕਮਾ ਖੁੱਲ੍ਹਾ ਹੈ ਇਸ ਸਾਰੇ ਦੇ ਵਿੱਚ ਲਾਗੂ ਕਰਾਉਣ ਦੇ ਨਾਲ ਤਾਂ ਉਹ ਪੁਲਸੀਏ ਨੇ, ਤੇ ਫਿਰ ਕੌਣ ਕਹੇ, ਉਹ ਜਿਵੇਂ ਕਹਿੰਦੇ ਨੇ ਕਿ ਕੌਣ ਕਹੇ ਰਾਣੀ ਨੂੰ ਅੱਗਾ ਟੱਕ। ਹੁਣ ਇਹਨਾਂ ਦਾ ਜਿਹੜਾ ਹਾਲ ਹੈ, ਇਹਨਾਂ ਨੂੰ ਕੌਣ ਰੋਕ ਸਕਦਾ ਹੈ? ਇਹ ਪੂਰੇ ਉਵੇਂ ਹੀ ਬਿਹੇਵ ਕਰ ਰਹੇ ਨੇ ਜਿਵੇਂ ਹੁਣ ਸੜਕਾਂ ਦੇ ਬਾਦਸ਼ਾਹ ਇਹੀ ਨੇ, ਹੋਰ ਤਾਂ ਕੋਈ ਮੈਟਰ ਨਹੀਂ ਕਰਦਾ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ। ਦੁਬਾਰਾ ਫਿਰ ਅਸੀਂ ਕੱਲ ਨੂੰ ਜਿਹੜੇ ਸਾਡੇ ਇਸ ਵਕਤ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੇ ਸ਼ੋਅ ਦੇ ਲਈ ਇੱਥੇ ਹੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਆਪਣਾ ਸਮਾਂ ਕੱਢਿਆ ਤੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਆ, ਮੈਂ ਬੇਨਤੀ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ www.tv84.tv ਤੇ ਡੋਨੇਸ਼ਨ ਦੇ ਲਈ ਤੁਸੀਂ ਚੈੱਕ TV84 ਦੇ ਨਾਂ ਦਾ ਚੈੱਕ ਬਣਾ ਕੇ ਵੀ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।